ਪਾਣੀਆਂ ਦੇ ਕੰਟਰੋਲ ਤੋਂ। ਹੁਣ ਤੱਕ ਆਪਾਂ ਇਹੀ ਪੜ੍ਹਦੇ ਰਹੇ ਹਾਂ, ਸੱਤਾਧਾਰੀ ਪਾਰਟੀ ਸੰਵਿਧਾਨ ਦੇ ਬੜੇ ਹਵਾਲੇ ਦਿੰਦੀ ਹੈ ਤੇ ਸੰਵਿਧਾਨ ਦੀ ਰਾਖੀ ਵੀ ਬਣਦੀ ਹੈ ਕਿ ਸੰਵਿਧਾਨ ਦੇ ਤਹਿਤ, ਕੰਸਟੀਟਿਊਸ਼ਨ ਦੇ ਤਹਿਤ ਜਿਹੜੇ ਖੇਤੀਬਾੜੀ ਹੈ ਜਾਂ ਪਾਣੀ ਹੈ ਉਹ ਰਾਜਾਂ ਦਾ ਵਿਸ਼ਾ ਨੇ। ਪਰ ਪਾਣੀਆਂ ਦਾ ਕੰਟਰੋਲ ਕੇਂਦਰ ਕੋਲੇ ਕਿਵੇਂ ਚਲਾ ਗਿਆ ਸ਼ਰਮਾ ਜੀ? ਬਿਲਕੁਲ ਜੀ ਪ੍ਰਵੀਨ ਜੀ, ਉੱਤਰੀ ਖੇਤਰੀ ਪ੍ਰੀਸ਼ਦ ਦੀ ਜਿਹੜੀ ਬੈਠਕ ਸੀਗੀ, ਮਤਲਬ 31ਵੀਂ ਬੈਠਕ ਹੈ ਜਿਹੜੀ, ਉਹ ਪੰਜਾਬ 'ਚ ਹੁੰਦੀ ਹੈ। ਪੰਜਾਬ ਜੀ। ਦੀ ਧਰਤੀ ਅੰਮ੍ਰਿਤਸਰ ਤੇ ਹੁੰਦੀ ਹੈ, ਤੇ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਣ ਦੇ ਨਾਤੇ ਪੰਜਾਬ ਮੇਜ਼ਬਾਨ ਸੀ, ਸੋ ਪੰਜਾਬ ਨੇ ਉਹ ਭੂਮਿਕਾ ਨਿਭਾਈ। ਅਮਿਤ ਸ਼ਾਹ ਦੇ ਵਿੱਚ ਸ਼ਾਮਲ ਹੁੰਦੇ ਨੇ, 8 ਰਾਜ ਸਿੱਧੇ ਰੂਪ 'ਚ ਸ਼ਾਮਲ ਹੁੰਦੇ ਨੇ, 4 ਸੰਪੂਰਨ ਸੂਬੇ ਤੇ 4 ਕੇਂਦਰ ਸ਼ਾਸਿਤ ਪ੍ਰਦੇਸ਼। ਇਹਨਾਂ 'ਚ ਪੰਜਾਬ ਹੈ, ਹਰਿਆਣਾ ਹੈ, ਹਿਮਾਚਲ ਹੈ, ਰਾਜਸਥਾਨ ਹੈ, ਜੀ। ਫਿਰ ਉਹ ਜੇਕਰ ਆਪਾਂ ਯੂਪੀ ਦੇ ਹਿਸਾਬ ਨਾਲ ਦੇਖੀਏ ਤਾਂ ਜੰਮੂ ਕਸ਼ਮੀਰ ਹੈ, ਲਦਾਖ ਹੈ ਨਾ, ਤੇ ਚੰਡੀਗੜ੍ਹ ਹੈ। ਸੋ ਇਸ ਤਰ੍ਹਾਂ ਮਤਲਬ ਕਿ 8 ਸੂਬੇ ਇਹਦੇ ਵਿੱਚ ਕਿਸ ਤਰ੍ਹਾਂ ਮਤਲਬ ਇਹ ਸ਼ਾਮਲ ਹੁੰਦੇ ਨੇ ਸਾਰੇ, ਤੇ ਉਹਨਾਂ ਦੇ ਨੁਮਾਇੰਦੇ, ਉਹਨਾਂ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀ, ਉਹਨਾਂ ਦੇ ਅਧਿਕਾਰੀ, ਉਹ ਸਾਰੇ ਇਸ ਬੈਠਕ 'ਚ ਹਿੱਸਾ ਲੈਂਦੇ ਨੇ। ਸਭ ਦੀ ਨਜ਼ਰ ਸੀ ਪੰਜਾਬ ਔਰ ਹਰਿਆਣੇ ਦੇ ਮਸਲਿਆਂ ਨੂੰ ਲੈ ਕੇ, ਔਰ ਉਸ ਪਹਿਲੂ ਦੇ ਉੱਤੇ ਹਰਿਆਣੇ ਦਾ ਮੁੱਖ ਮੰਤਰੀ ਆਪਣੇ ਹਰਿਆਣਾ ਵਾਲੇ ਪਾਸਿਓਂ ਖੁੱਲ੍ਹ ਕੇ ਆਪਣਾ ਪੱਖ ਰੱਖਿਆ, ਹਿਮਾਚਲ ਵਾਲੇ ਨੇ ਆਪਣੀ ਤਕਰੀਰ ਦੇ ਵਿੱਚ ਵੀ ਆਪਣੇ ਪੱਖ ਰੱਖੇ, ਤੇ ਪੰਜਾਬ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਹਰ ਪਹਿਲੂ ਤੇ ਮੁੱਦਾ ਸਾਹਮਣੇ ਰੱਖਿਆ, ਚਾਹੇ ਉਹ RDF ਦਾ ਮਾਮਲਾ ਹੋਵੇ, ਉਹ ਬੜੀ ਗੰਭੀਰਤਾ ਨਾਲ ਉਹਨੇ ਅਮਿਤ ਸ਼ਾਹ ਦੇ ਮੂਹਰੇ ਚੁੱਕਿਆ ਕਿ ਸਾਡਾ ਪੇਂਡੂ ਵਿਕਾਸ ਫੰਡ ਤੁਸੀਂ ਰੋਕੀ ਬੈਠੇ ਹੋ, 5500 ਮਤਲਬ ਕਰੋੜ ਦਾ ਪਿਆ ਸਾਡਾ ਰੁਪਈਆ ਤੁਹਾਡੇ ਕੰਨੀ। ਸੋ ਇਸੇ ਤਰ੍ਹਾਂ SYL ਦਾ ਮੁੱਦਾ, ਉਹ ਕਹਿੰਦੇ ਕਿ ਸਾਡੇ ਕੋਲ ਜਦੋਂ ਵਾਧੂ ਦੇਣ ਨੂੰ ਪਾਣੀ ਹੋ ਨਹੀਂਗਾ ਤਾਂ ਨਹਿਰ ਦੇ ਨਿਰਮਾਣ ਦਾ ਮਾਮਲਾ ਕਿੱਥੋਂ ਆਈ ਜਾਂਦਾ ਬਾਰ-ਬਾਰ। ਠੀਕ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਚੱਕਿਆ BBMB ਦੇ ਹਵਾਲੇ ਨਾਲ ਵੀ ਕਿ ਹੁਣ ਜਦੋਂ ਹੜ੍ਹ ਦੀ ਸਥਿਤੀ ਸਾਡੇ ਨਾਲ ਬਣੀ ਤਾਂ ਜਿਹੜੇ ਸੂਬੇ ਸਮੇਂ-ਸਮੇਂ ਪਾਣੀ ਦੀਆਂ ਮੰਗ ਕਰਦੇ ਨੇ, ਕਦੇ ਥੋਤੋਂ ਫੋਨ ਕਰਾਉਂਦੇ ਨੇ, ਕਦੇ ਤੁਹਾਡੇ ਕੋਲ ਚਿੱਠੀਆਂ ਲੈ ਕੇ ਆਉਂਦੇ ਨੇ, ਕਦੇ ਮੀਡੀਆ 'ਚ ਬੋਲਦੇ ਨੇ, ਉਹ ਕਿਸੇ ਸੂਬੇ ਨੇ ਸਾਡਾ ਸਾਥ ਨਹੀਂ ਦਿੱਤਾ। ਫਿਰ ਉਹਨਾਂ ਨੇ ਹੜ੍ਹਾਂ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਮੁੱਦਾ ਚੁੱਕਿਆ। ਫਿਰ ਨਕਲੀ ਏਜੰਟਾਂ ਵਾਲਾ ਮਾਮਲਾ ਉਹਨਾਂ ਨੇ ਬੜੀ ਗੰਭੀਰਤਾ ਨਾਲ ਚੁੱਕਿਆ। ਸੋ ਉਹਨਾਂ ਨੇ ਹਰ ਪੱਖ ਦੇ ਉੱਤੇ ਮਤਲਬ ਕਿ ਅਮਿਤ ਸ਼ਾਹ ਦੀ ਬੈਠਕ ਦੇ ਦੌਰਾਨ, ਜਿੱਥੇ ਇੱਕ ਪੂਰੇ ਮੇਜ਼ਬਾਨ ਵਜੋਂ ਭੂਮਿਕਾ ਨਿਭਾਈ, ਸਾਰਿਆਂ ਦਾ ਆਦਰ ਸਤਿਕਾਰ ਕੀਤਾ। ਵੱਖਰੀ ਗੱਲ ਹੈ ਕਿ ਰਾਜਪਾਲ ਨੂੰ ਸ਼ਾਲ ਤੇ ਤੋਹਫਾ ਦਿੰਦਿਆਂ ਅੱਖਾਂ ਨਹੀਂ ਮਿਲ ਰਹੀਆਂ ਸੀ ਆਪਸ 'ਚ ਉਹਨਾਂ ਦੀਆਂ, ਉਹ ਕਾਫੀ ਤਸਵੀਰਾਂ ਫਿਰ ਵਾਇਰਲ ਹੋ ਰਹੀਆਂ ਨੇ। ਪਰ ਅਮਿਤ ਸ਼ਾਹ ਨਾਲ ਉਹਨਾਂ ਦੀ ਮਤਲਬ ਕਿ ਜਿਸ ਤਰ੍ਹਾਂ ਦੀ ਟਿਊਨਿੰਗ ਸੀ ਉਹ ਨਜ਼ਰ ਆਈ ਸਾਰਿਆਂ ਨੂੰ, ਤੇ ਇਸੇ ਟਿਊਨਿੰਗ ਦਾ ਜਾਂ ਉਹਨਾਂ ਦੀ ਆਪਸੀ ਸਾਂਝ ਦਾ ਜਾਂ ਉੱਥੇ ਦਿੱਲੀ ਦੇ ਵਿੱਚ ਲੰਮਾ ਸਮਾਂ ਬਤੌਰ MP ਬਿਤਾਉਣ ਦਾ ਹੀ ਅਸਰ ਸੀ ਕਿ ਜਿੰਨਾ ਖੱਟਰ ਖੁੱਲ੍ਹ ਕੇ ਨਹੀਂ ਬੋਲ ਪਾ ਰਹੇ ਸੀ, ਜਿੰਨਾ ਭਗਵੰਤ ਮਾਨ ਨੇ ਖੁੱਲ੍ਹ ਕੇ ਗੱਲ ਕਹੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹਨਾਂ ਨੇ RDF ਦੇ ਮਾਮਲੇ ਤੇ, SYL ਦੇ ਮਾਮਲੇ ਤੇ, BBMB ਵਾਲੇ ਮਾਮਲੇ ਤੇ, ਫਿਰ ਹੜ੍ਹ ਪ੍ਰਬੰਧਾਂ ਦੇ ਮਾਮਲੇ ਤੇ, ਤੇ ਫਿਰ ਨਕਲੀ ਏਜੰਟ ਵਾਲੇ ਮਾਮਲੇ ਤੇ ਗੱਲਬਾਤ ਖੁੱਲ੍ਹ ਕੇ ਰੱਖੀ। ਇਸੇ ਤਰ੍ਹਾਂ ਜਿਹੜਾ ਹਿਮਾਚਲ ਪ੍ਰਦੇਸ਼ ਆ, ਉਹਨੇ ਹੜ੍ਹਾਂ ਦੀ ਸਥਿਤੀ ਦੇ ਕਾਰਨ ਜਿਹੜੇ ਉਹਨਾਂ ਉੱਥੇ ਹਜ਼ਾਰਾਂ ਘਰ ਢਹਿ ਗਏ, 400-500 ਤੋਂ ਵੱਧ ਜੀ ਉਹਨਾਂ ਦਾ ਚਲਾ ਗਿਆ, ਤੇ 12,000 ਕਰੋੜ ਦਾ ਉਹਨਾਂ ਦਾ ਆਰਥਿਕ ਨੁਕਸਾਨ ਆ, ਉਹਦੇ ਲਈ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਬੇਸ਼ੱਕ ਹਿਮਾਚਲ ਨੇ ਦਮ ਭਰਿਆ ਕਿ ਅਸੀਂ ਹੁਣ ਤਿਆਰ ਹਾਂ ਟੂਰਿਜ਼ਮ ਦੇ ਲਈ, ਸਾਡੀਆਂ ਸੜਕਾਂ ਸਾਰੀਆਂ ਤਿਆਰ ਨੇ ਸਰ, ਪਰ ਉਹ ਕਹਿੰਦੇ 12,000 ਕਰੋੜ ਦਾ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਭਰਪਾਈ ਦੇ ਲਈ ਕੇਂਦਰ ਰਾਹਤ ਪੈਕੇਜ ਦੇਵੇ। ਔਰ ਕਹਿੰਦੇ ਅਮਿਤ ਸ਼ਾਹ ਨੇ ਭਰੋਸਾ ਵੀ ਦਿਵਾਇਆ ਜੀ। ਦੂਸਰੇ ਪਾਸੇ ਪਰ ਜਿਹੜੇ ਮਸਲੇ ਤੇ ਨਜ਼ਰ ਸੀ ਸਾਰਿਆਂ ਦੀ, ਉਹ ਸੀ ਹਰਿਆਣੇ ਔਰ ਪੰਜਾਬ ਵਾਲਾ ਮਸਲਾ, ਖਾਸ ਕਰ SYL ਵਾਲਾ ਪਾਣੀਆਂ ਦਾ ਮਸਲਾ। ਠੀਕ ਹੈ ਪ੍ਰਵੀਨ ਜੀ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ SYL ਦੇ ਮਸਲੇ ਤੇ ਜਾਂ ਹੜ੍ਹਾਂ ਦੇ ਪ੍ਰਬੰਧਾਂ ਦੇ ਮਸਲੇ ਤੇ ਪਾਣੀ ਦੀ ਸਥਿਤੀ ਤੇ ਹਵਾਲੇ ਨਾਲ ਗੱਲ ਕੀਤੀ ਤਾਂ ਖੱਟਰ ਜੀ ਕਹਿੰਦੇ ਕਿ ਰੌਲਾ ਪਾਉਣ ਲੱਗ ਗਏ। ਖੱਟਰ ਜੀ ਕਹਿੰਦੇ ਜੀ ਇਹ ਜਾਣ ਕੇ ਗੱਲ ਉਲਝਾ ਰਹੇ ਨੇ ਜੀ, ਦੇਖੋ SYL ਦਾ ਨਿਰਮਾਣ ਕਰਨਾ ਵੱਖਰਾ ਪਹਿਲੂ ਹੈ, ਪਾਣੀ ਦੀ ਹੋਂਦ ਕਿੰਨੀ ਹੈ, ਪਾਣੀ ਦੀ ਮਾਤਰਾ ਕਿੰਨੀ ਹੈ, ਸਮਰੱਥਾ ਕਿੰਨੀ ਹੈ, ਇਹ ਵੱਖਰਾ ਪਹਿਲੂ ਹੈ। ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਖੱਟਰ ਸਾਹਿਬ ਇਸ ਗੱਲ ਤੋਂ ਕਿਉਂ ਇਨਕਾਰੀ ਹੁੰਦੇ ਨੇ, ਅੱਖਾਂ ਮੀਚਦੇ ਨੇ ਕਿ SYL ਬਣਨੀ ਕਾਹਦੇ ਲਈ ਹੈ, ਉਹ ਚਾਉਣਾ ਕੀ ਹੈ ਜੀ। ਜੇ ਉਹ ਨਹਿਰ ਬਣਨੀ ਹੈ ਤਾਂ ਪਾਣੀ ਆਉਣਾ ਨਾ, ਤੇ ਪਾਣੀ ਆਉਣ ਦੇ ਲਈ ਪਾਣੀ ਹੋਣਾ ਚਾਹੀਦਾ। ਸੋ ਜਦੋਂ ਮਤਲਬ ਕਿ ਪੰਜਾਬ ਕੋਲ ਜਿੰਨਾ ਉਹਦਾ ਹਿੱਸਾ ਪਹਿਲਾਂ ਬਣਦਾ ਉਹੀ ਪੂਰਾ ਨਹੀਂ ਹੋ ਪਾ ਰਿਹਾ, ਪਹਿਲਾਂ ਹੀ ਬਾਕੀ ਸੂਬਿਆਂ ਨੂੰ ਵਾਧੂ ਪਾਣੀ ਜਾ ਰਿਹਾ, ਤੇ ਇੱਥੇ ਵੋਟਾਂ ਲੈਣ ਲਈ ਵੀ ਰਾਜਸਥਾਨ ਨੂੰ ਚੁੱਪਚਾਪ ਵਾਧੂ ਪਾਣੀ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਨਾ ਕਿ ਉਹਨਾਂ ਨੂੰ ਵੱਧ ਪਾਣੀ ਛੱਡਿਆ ਜਾ ਰਿਹਾ ਤੇ ਦਿਖਾਇਆ ਕੁਝ ਹੋਰ ਜਾ ਰਿਹਾ। ਸੋ ਇਹ ਸਾਰੇ ਹਵਾਲੇ ਨਾਲ ਕਿ ਪਹਿਲੂ ਤਾਂ ਬਹੁਤ ਗੰਭੀਰ ਖੜਾ ਹੈ। ਪਰ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਪ੍ਰਵੀਨ ਜੀ ਕਿ ਖੇਤੀ ਤੇ ਪਾਣੀ, ਇਹ ਪ੍ਰਬੰਧਨ ਸੂਬਿਆਂ ਦੇ ਮਸਲੇ ਨੇ ਜੀ, ਖਾਸ ਕਰਕੇ ਰਿਵੇਲੀਅਨ ਲਾ ਦੇ ਹਵਾਲੇ ਨਾਲ ਇਹ ਸਪਸ਼ਟ ਹੈ ਕਿ ਦਰਿਆਈ ਪਾਣੀ ਉਹ ਮਲਕੀਅਤ ਹੈ ਜਿੱਥੋਂ ਦਰਿਆ ਲੰਘਦੇ ਨੇ ਜੀ।
ਸੋ ਉਸ ਹਵਾਲੇ ਨਾਲ ਇਹ ਸਿੱਧਾ ਸਪਸ਼ਟ ਹੀ ਕਿ ਚਾਹੇ ਲੇਹ ਲਦਾਖ ਵਾਲੇ ਖੇਤਰ ਚੋਂ ਹੋ ਕੇ ਪੰਜਾਬ 'ਚ ਦਾਖਲ ਹੋ ਰਿਹਾ ਹੋਵੇ ਪਾਣੀ, ਚਾਹੇ ਹਿਮਾਚਲ ਦੇ ਵੱਖ-ਵੱਖ ਨਦੀਆਂ ਨਾਲਿਆਂ ਚੋਂ ਮਿਲ ਕੇ ਦਰਿਆ ਦੇ ਰੂਪ 'ਚ ਸਾਡੇ ਕੋਲ ਦਾਖਲ ਹੋ ਰਿਹਾ ਹੋਵੇ ਪਾਣੀ, ਉਹ ਜਿੱਥੋਂ ਲੰਘੂਗਾ ਉੱਥੇ ਹਿਮਾਚਲ ਹੈ, ਜਿੱਥੋਂ ਲੇਹ ਲਦਾਖ ਹੈ ਉੱਥੇ ਉਹ ਹੈ, ਜਿੱਥੋਂ ਪੰਜਾਬ ਚੋਂ ਲੰਘ ਰਿਹਾ ਆਪ ਮਾਰੇ ਉੱਥੋਂ ਪੰਜਾਬ ਮਾਲਕ ਹੈ। ਫਿਰ ਇਹ ਚੋਂ ਚੈਨਲਾਈਜ਼ ਕਰਕੇ ਤੁਸੀਂ ਨਹਿਰਾਂ ਕੱਢੀਆਂ ਜੀ, ਤੇ ਨਹਿਰਾਂ ਦੀ ਤਰਾਸਦੀ ਰਹੀ ਹੈ ਇਹ ਪੰਜਾਬ ਦੀ, ਤਾਂ ਕਿ ਪੰਜਾਬ ਦੇ ਵਿੱਚੋਂ ਪਿੰਡਾਂ, ਜ਼ਿਲ੍ਹਿਆਂ, ਸ਼ਹਿਰਾਂ, ਕਸਬਿਆਂ ਚੋਂ ਖੇਤਾਂ ਦੇ ਵਿਚਾਲੇ ਨੂੰ ਨਹਿਰਾਂ ਲੰਘ ਕੇ ਜਾ ਰਹੀਆਂ, ਪਰ ਨਹਿਰਾਂ ਦੇ ਆਲੇ ਦੁਆਲੇ ਮੋਟਰਾਂ ਚੱਲ ਰਹੀਆਂ, ਪਾਣੀ ਮੋਟਰਾਂ 'ਚ ਨਿਕਲ ਰਿਹਾ। ਮਤਲਬ ਅਸੀਂ ਅਜੇ ਤੱਕ ਨਹਿਰਾਂ ਦੇ ਆਲੇ ਦੁਆਲੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਨਾਲ ਸਿੰਜਾਈ ਦਾ ਸਹੀ ਪ੍ਰਬੰਧ ਕਿਉਂ ਨਹੀਂ ਕਰ ਪਾਏ? ਉਹ ਪਾਣੀ ਪੂਰੇ ਪੰਜਾਬ ਤੋਂ ਲੰਘ ਕੇ ਹਾਂ ਦਿੱਲੀ, ਹਰਿਆਣਾ, ਰਾਜਸਥਾਨ ਸਭ ਨੂੰ ਮਿਲ ਰਿਹਾ, ਤੇ ਪਰ ਪੰਜਾਬ ਦੇ ਖੇਤ ਧਰਤੀ ਹੇਠਲਾ ਪਾਣੀ ਕੱਢ, ਜਿਹਦਾ ਨਤੀਜਾ ਅਸੀਂ ਡਾਰਕ ਜ਼ੋਨ 'ਚ, ਬਲੈਕ ਜ਼ੋਨ 'ਚ, ਕਈ ਜ਼ਿਲ੍ਹਿਆਂ 'ਚ ਤਾਂ ਪਾਣੀ ਕੱਢਣ ਤੱਕ ਤੇ ਪਾਬੰਦੀ ਲੱਗ ਗਈ, ਮੋਟਰਾਂ ਦੇ ਕਨੈਕਸ਼ਨ ਮਿਲਣ ਤੇ ਪਾਬੰਦੀ ਲੱਗ ਗਈ, ਔਰ ਇਹ ਸ਼ਹਿਰੀ ਜਿਹੜੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਾਉਣਾ ਉਹਦੇ ਲਈ ਜਿੰਨਾ ਪਾਣੀ ਕੱਢਿਆ ਜਾ ਰਿਹਾ, ਸੋ ਇਹ ਪਾਣੀ ਦੀ ਸਥਿਤੀ ਬਹੁਤ ਮਾੜੀ ਹੈ। ਠੀਕ ਹੈ। ਨਹਿਰੀ ਪਾਣੀ ਜਿੰਨਾ ਦਰਿਆਈ ਪਾਣੀ ਸਾਡੇ ਕੋਲ ਹੈਗਾ, ਹਾਂਜੀ, ਉਹਦਾ ਕੰਟਰੋਲ ਹੁਣ ਕੇਂਦਰ ਆਪਣੇ ਹੱਥਾਂ 'ਚ ਲੈ ਲਿਆ ਇੱਕ ਤਰ੍ਹਾਂ ਨਾਲ ਜੀ, BBMB ਦੇ ਹਵਾਲੇ ਨਾਲ ਹਰਿਆਣਾ ਤੇ ਪੰਜਾਬ ਦੀ ਮੈਂਬਰੀਆਂ ਦਾ ਪਿਛਲੇ ਦਿਨੀ ਮੁੱਦਾ ਬਣਿਆ ਕਿ ਉਹ ਇਹਨਾਂ ਤੋਂ ਮਤਲਬ ਕਿ ਇੱਕ ਤਰ੍ਹਾਂ ਨਾਲ ਗਿਆ ਸਾਰਾ ਕੁਝ, ਪਰ ਆ ਹੁਣ ਰੈਗੂਲਰ ਚੇਅਰਮੈਨ ਲਾਇਆ ਜੀ BBMB ਦਾ, ਅੱਛਾ, ਮਨੋਜ ਤ੍ਰਿਪਾਠੀ। ਉਹ ਕੇਂਦਰੀ ਇਲੈਕਟ੍ਰੀਕਲੀ ਅਥਾਰਟੀ ਹੈ ਜਿਹੜੀ ਜੀ, ਉਹਦਾ ਮੈਂਬਰ ਰਿਹਾ ਤੇ ਕੇਂਦਰ ਦੇ ਅਧੀਨ ਆ ਉਹ, ਤੇ ਕੇਂਦਰ ਨੇ ਆਪਣਾ ਨੁਮਾਇੰਦੇ ਨੂੰ 3 ਸਾਲ ਦੇ ਲਈ ਪੱਕਾ BBMB ਦਾ ਰੈਗੂਲਰ ਚੇਅਰਮੈਨ ਲਾ। ਇਹਦਾ ਕੰਟਰੋਲ ਫਿਰ ਕਿਹਦੇ ਕੋਲ ਹੈ ਜੀ? ਦੂਜੇ ਪਾਸੇ ਅਮਿਤ ਸ਼ਾਹ ਸੁਣਦੇ ਰਹੇ, ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪੱਖ ਰੱਖਿਆ, ਖੱਟਰ ਨੇ ਆਪਣਾ ਰੱਖਿਆ, ਹਿਮਾਚਲ ਵਾਲੇ ਨੇ ਆਪਣੀ ਗੱਲ ਕੀਤੀ, ਸੁੱਖੂ ਨੇ, ਪਰ ਇਹ ਸਭ ਤੋਂ ਬਾਅਦ ਅਮਿਤ ਸ਼ਾਹ ਜੀ ਬੋਲੇ, ਠੀਕ ਹੈ, ਕਿ ਅਸੀਂ ਸੂਬਿਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਪੰਜਾਬ ਡਰੱਗ ਦੇ ਮਾਮਲੇ 'ਚ ਚੰਗਾ ਕੰਮ ਕਰ ਰਿਹਾ ਹੈ ਨਾ, ਹਿਮਾਚਲ ਨੂੰ ਰਾਹਤ ਪੈਕੇਜ ਦੀ ਲੋੜ ਆ ਅਸੀਂ ਦੇਵਾਂਗੇ, ਹਰਿਆਣੇ ਦੇ ਮੁੱਦਿਆਂ ਤੇ ਅਸੀਂ ਗੌਰ ਕਰਾਂਗੇ, ਪਰ ਜਿਹੜਾ ਪਾਣੀਆਂ ਦਾ ਮਸਲਾ ਕਹਿੰਦੇ ਕਿ ਇਹਦੇ ਲਈ ਨਾ ਇੱਕ ਹਾਈ ਲੈਵਲ ਦੀ ਕਮੇਟੀ ਬਣਾਉਣੇ ਆਪਾਂ ਜੀ। ਪ੍ਰਵੀਨ ਜੀ, SYL ਦਾ ਮੁੱਦਾ ਅਦਾਲਤ ਦੇ ਵਿੱਚ ਆ, ਹਾਂਜੀ, ਔਰ ਅਦਾਲਤ ਵੱਲੋਂ ਸਮੇਂ-ਸਮੇਂ ਕਿਹਾ ਜਾਂਦਾ ਰਿਹਾ ਕਿ ਭਾਈ ਦੋਏ ਸੂਬਿਆਂ ਦੇ ਮੁੱਖ ਮੰਤਰੀ ਬੈਠ ਕੇ ਨਿਬੇੜ ਲਓ, ਕੇਂਦਰ ਨੂੰ ਤਾੜਨਾ ਹੋਈ ਕਿ ਤੁਸੀਂ ਨਿਬੇੜ ਸਕਦੇ ਹੋ, ਬੈਠ ਕੇ ਨਿਬੇੜ ਲਓ। ਕੇਂਦਰ ਤੇ ਹਰਿਆਣਾ ਕਹਿੰਦਾ ਪਾਣੀ ਦੇ ਦਿਓ, ਪੰਜਾਬ ਕਹਿੰਦਾ ਪਾਣੀ ਦੇ ਨਹੀਂ ਸਕਦੇ, ਕਿ ਇੱਥੇ ਫਿਰ ਅਮਨ ਕਾਨੂੰਨ ਦੀ ਸਥਿਤੀ ਕੀ ਹੋਗੀ ਤੁਹਾਨੂੰ ਪਤਾ ਹੀ ਆ ਜੀ। ਸੋ ਇਹ ਰਾਜਨੀਤਿਕ ਪੱਧਰ ਤੇ ਇੱਕ ਲੜਾਈ ਆ, ਲੋਕ ਪੱਧਰ ਤੇ ਨਹੀਂ। ਲੋਕਾਂ ਨੂੰ ਪਤਾ ਹੈ ਕਿ ਅਸੀਂ ਸਾਡਾ ਆਪਸੀ ਭਾਈਚਾਰਾ, ਜਾਂ ਤਾਂ ਫਿਰ ਪੰਜਾਬ ਹਰਿਆਣਾ ਇਕੱਠਾ ਕਰ ਲਓ ਨਾ, ਹਾਂਜੀ, ਫਿਰ ਦੇਖੀ ਜਾਵਾਂਗੇ ਅਸੀਂ ਜੋ ਕਰਨਾ। ਸੋ ਨਹੀਂ ਤਾਂ ਫਿਰ ਇਹ ਸਪਸ਼ਟ ਹੈ ਕਿ ਜਿੱਥੋਂ ਦਰਿਆ ਲੰਘੂਗਾ ਉੱਥੋਂ ਮਾਲਕ ਆ, ਫਿਰ ਤਾਂ ਜਮਨਾ ਚੋਂ ਵੀ ਪੰਜਾਬ ਦਾ ਹਿੱਸਾ ਬਣਦਾ, ਸੋ ਉਹਦੇ ਤੇ ਆਉਣਾ ਨਹੀਂ ਅਸੀਂ। ਵੰਡ ਦੇ ਵਿੱਚ ਜਮਨਾ ਵੀ ਤਾਂ ਫਿਰ ਵੰਡੀ ਗਈ ਨਾ, ਜਿਹੜੀ ਤੁਹਾਡੇ ਕੋਲ ਗਈ, ਉਹਦੇ ਪਰ ਨਹੀਂ ਅਸੀਂ ਉਸ ਨੁਕਤੇ ਤੇ ਆਉਂਦੇ ਨਹੀਂ। ਸੋ ਹੁਣ ਇੱਕ ਪਾਸੇ BBMB ਦਾ ਰੈਗੂਲਰ ਚੇਅਰਮੈਨ ਕੇਂਦਰ ਵੱਲੋਂ ਆਪਣੇ ਨੁਮਾਇੰਦੇ ਨੂੰ ਲਾ ਕੇ ਕੰਟਰੋਲ ਆਪਣੇ ਕੋਲ, ਦੂਸਰੇ ਪਾਸੇ SYL ਦੇ ਮੁੱਦੇ ਦੇ ਹਵਾਲੇ ਨਾਲ, ਪਾਣੀਆਂ ਦੀ ਵੰਡ ਦੇ ਮੁੱਦੇ ਦੇ ਹਵਾਲੇ ਨਾਲ, ਹੜ੍ਹਾਂ ਦੇ ਪ੍ਰਬੰਧ ਦੇ ਹਵਾਲੇ ਨਾਲ ਅਮਿਤ ਸ਼ਾਹ ਦਾ ਪੰਜਾਬ ਦੀ ਧਰਤੀ ਦੇ ਅੰਮ੍ਰਿਤਸਰ ਨਗਰੀ ਦੇ ਵਿੱਚ ਖੜ ਕੇ ਇਹ ਕਹਿਣਾ ਕਿ ਪਾਣੀਆਂ ਦੇ ਮੁੱਦੇ ਤੇ ਹਾਈ ਲੈਵਲ ਦੀ ਇੱਕ ਕਮੇਟੀ ਬਣਾ ਕੇ ਇਹ ਮਾਮਲਾ ਅਸੀਂ ਹੱਲ ਕਰਾਂਗੇ, ਇਹਦਾ ਕੀ ਮਾਇਨੇ ਨੇ ਮੈਨੂੰ ਦੱਸ ਦਿਓ। ਸੋ ਕੇਂਦਰ ਸਿੱਧਾ ਹੁਣ ਪਾਣੀਆਂ ਦਾ ਕੰਟਰੋਲ, ਜਿਵੇਂ ਤੁਸੀਂ ਖੇਤੀ ਦੀ ਗੱਲ ਕਰਦੇ ਸੀ, ਉਹ 3 ਖੇਤੀ ਕਾਨੂੰਨਾਂ ਰਾਹੀਂ ਆਪਣੇ ਹੱਥ 'ਚ ਕੰਟਰੋਲ ਲੈਣ ਦੀ ਕੋਸ਼ਿਸ਼ ਹੋਈ, ਔਰ ਉਹ ਕੋਸ਼ਿਸ਼ ਹੁਣ ਅੱਗੇ ਵਧ ਗਈ ਆ ਪ੍ਰਵੀਨ ਜੀ। ਜੀ 3 ਖੇਤੀ ਕਾਨੂੰਨ ਵਾਪਸ ਹੋ ਗਏ। ਮੈਨੂੰ ਪਤਾ ਇਹ ਲੱਗ ਰਿਹਾ ਕਿ ਕੇਂਦਰ ਨੇ ਕੁਝ ਪ੍ਰਾਈਵੇਟ ਅਦਾਰਿਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ, ਪ੍ਰਾਈਵੇਟ ਪਲੇਅਰਸ ਨੂੰ ਪੰਜਾਬ 'ਚ ਉਤਾਰਿਆ ਕਿ ਤੁਸੀਂ ਜਿਹੜੇ ਇਕੱਠੇ ਖੇਤ ਮਿਲਦੇ ਨੇ ਖਰੀਦਦੇ ਜਾਓ। ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰੋਂ ਕੁਝ ਅਜਿਹੇ ਪਲੇਅਰ ਆ ਰਹੇ ਨੇ ਜਿਹੜੇ ਮਤਲਬ 20 ਕਿੱਲੇ, 25 ਕਿੱਲੇ ਦਾ ਇਕੱਠਾ ਟੱਕ, ਕੋਈ 10 ਕਿੱਲਿਆਂ ਦਾ ਇਕੱਠਾ ਟੱਕ, ਪਿੰਡਾਂ 'ਚ ਜਾ ਕੇ ਮੀਟਿੰਗਾਂ ਕਰਕੇ ਇਕੱਠਾ ਟੱਕ ਉਹ ਖਰੀਦ ਰਹੇ ਨੇ, ਤੇ ਥੋੜਾ ਮਾਰਕੀਟ ਦੇ ਭਾਅ ਤੋਂ ਵੱਧ ਖਰੀਦ ਰਹੇ ਨੇ, ਤਾਂ ਕਿ ਜਿਹਨੇ ਨਹੀਂ ਵੀ ਵੇਚਣ ਬਾਰੇ ਸੋਚਿਆ ਉਹ ਵੀ ਵੇਚ ਕੇ ਕਿਤੇ ਹੋਰ ਲੈ ਲਾਂਗੇ। ਸੋ ਇਹ ਇਕੱਠੇ ਲੈ ਕੇ ਕਹਿੰਦੇ ਬਾਅਦ ਚੋਂ ਕੇਂਦਰ ਦੀ ਇਹੀ ਯੋਜਨਾ ਕਿ ਸਾਡੇ ਬੰਦੇ ਨੇ, ਇਹ ਪਹਿਲਾਂ ਜ਼ਮੀਨਾਂ ਚੱਕ ਲੈਣਗੇ, ਬਾਅਦ ਚੋਂ ਅਸੀਂ ਇਹਨਾਂ ਤੋਂ ਇਕੱਠਿਆਂ ਜਿਹਦੇ ਨਾਂ ਕਰਾਣੀਆਂ, ਅਵਾਨੀ ਦੇ, ਅਡਾਨੀ ਦੇ ਜਾਂ ਕਿਸੇ ਹੋਰ ਟਾਟਾ ਬਿਰਲਾ ਦੇ, ਉਹਦੇ ਨਾਲ ਕਰਾ ਲਿਆਂਗੇ, ਤੇ ਪੰਜਾਬ ਦੇ ਖੇਤਾਂ ਦੇ ਉੱਤੇ ਸਾਡਾ ਕੰਟਰੋਲ ਜਦੋਂ ਹੋ ਗਿਆ
ਫਿਰ ਅਸੀਂ ਬਾਘਾ ਬਾਰਡਰ ਖੋਲਾਂਗੇ। ਇਹ ਕੰਟਰੋਲ ਕਰਨ ਦੀ ਇੱਕ ਨਵੀਂ ਚਰਚਾ ਦਿੱਲੀ ਤੋਂ ਪੁਣ ਛਣ ਕੇ ਬਾਹਰ ਆ ਰਹੀ ਆ। ਇਹਦੇ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਆ। ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ ਇਸ ਪਹਿਲੂ ਤੇ ਗੌਰ ਕਰਨ। ਤੇ ਜੀ ਦੂਸਰੇ ਪਾਸੇ ਖੇਤਾਂ ਨੂੰ ਹਰਾ ਭਰਾ ਰੱਖਣ ਦੇ ਲਈ ਪੰਜਾਬ ਦੇ ਧਰਤੀ ਦੇ ਪਾਣੀ ਦੇ ਪੱਧਰ ਦਾ ਮਸਲਾ, ਦਰਿਆਈ ਪਾਣੀਆਂ ਦਾ ਮਸਲਾ, ਉਹਦੇ ਲਈ ਫਿਰ ਪਾਣੀ ਚਾਹੀਦਾ ਤੇ ਪਾਣੀ ਖੇਤਾਂ ਨੂੰ ਦੇਣ ਦੇ ਲਈ ਫਿਰ ਕਹਿੰਦੇ ਕੰਟਰੋਲ ਵੀ ਆਪਣੇ ਕੋਲ ਲੈ ਲਓ। ਹੂੰ ਸੋ ਹੁਣ ਰੈਗੂਲਰ ਚੇਅਰਮੈਨ ਤੋਂ ਲੈ ਕੇ ਹਾਈ ਲੈਵਲ ਦੀ ਕਮੇਟੀ ਤੱਕ ਦੇ ਹਵਾਲੇ ਨਾਲ ਅਮਿਤ ਸ਼ਾਹ ਸਪਸ਼ਟ ਕਹਿ ਗਏ ਕਿ ਖੇਤੀ ਵੀ ਅਸੀਂ ਆਪਣੇ ਕੰਟਰੋਲ 'ਚ ਰੱਖਾਂਗੇ ਤੇ ਪਾਣੀਆਂ ਦਾ ਕੰਟਰੋਲ ਵੀ ਅਸੀਂ ਲਵਾਂਗੇ। ਸ਼ਰਮਾ ਜੀ, ਇੱਕ ਦਿਨ ਆਪਾਂ ਨਾ ਜ਼ਿਕਰ ਕੀਤਾ ਸੀਗਾ ਇਸ ਗੱਲ ਦਾ ਵੀ ਚੰਡੀਗੜ੍ਹ ਦੇ ਵਿੱਚ ਪਹਿਲਾਂ ਇੱਕ ਅਫਸਰ ਪੰਜਾਬ ਕੇਡਰ ਤੋਂ ਜਾਂਦਾ ਸੀ ਤੇ ਇੱਕ ਹਰਿਆਣੇ ਤੋਂ। ਬਿਲਕੁਲ ਹੌਲੀ ਜਿਵੇਂ ਉਹ ਅਹੁਦੇ ਆਉਂਦੇ ਗਏ, ਐਸਐਸਪੀ ਦੇ ਅਹੁਦੇ ਤੋਂ ਬਾਅਦ ਆਈਜੀ ਦਾ ਬਣ ਗਿਆ, ਆਈਜੀ ਤੋਂ ਬਾਅਦ ਸਕੱਤਰ ਆ ਗਏ, ਸਕੱਤਰ ਤੋਂ ਬਾਅਦ ਸਾਰੇ ਜਿਵੇਂ ਇੱਕ ਸਰਕਾਰ ਦੇ ਵਿੱਚ ਪ੍ਰਮੁੱਖ ਨਵਾਂ ਯੂਟੀ ਕੈਡਰ ਕ੍ਰੀਏਟ ਹੋ ਗਿਆ। ਨਵਾਂ ਯੂਟੀ ਕੇਡਰ ਕ੍ਰੀਏਟ ਹੋ ਗਿਆ। ਠੀਕ ਇਸੇ ਤਰ੍ਹਾਂ ਸੀ ਹੌਲੀ ਆਪਦੇ ਜਿਹੜੇ ਅਖਤਿਆਰਾਤ ਸੀਗੇ, ਜੀਐਸਟੀ ਨੇ ਤਾਂ ਫਿਰ ਜਮਾਂ ਮੋਹਰ ਹੀ ਲਾਤੀ ਨਾ, ਠੱਪਾ ਹੀ ਲਾਤਾ ਕਿ ਬਈ ਸੂਬਿਆਂ ਨੇ ਆਪਦੇ ਹੱਥ ਵੱਢ ਕੇ ਤੇ ਕੇਂਦਰ ਨੂੰ ਫੜਾਤੇ। ਚੱਕੀ ਫਿਰੋ ਠੂਠਾ। ਇਸੇ ਤਰ੍ਹਾਂ ਪਾਣੀ ਦਾ ਮਸਲਾ ਹੈ। ਪਰ ਬਿਲਕੁਲ ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ ਮੈਂ ਬੜੀ ਗੌਰ ਦੇ ਨਾਲ ਇਹ ਗੱਲ ਸੁਣ ਰਿਹਾ ਸੀਗਾ। ਕਮੇਟੀ ਬਣ ਜੂਗੀ ਸ਼ਰਮਾ ਜੀ, ਕੋਈ ਸਿਫਾਰਸ਼ਾਂ ਕਰਦੇ ਪਰ ਇੱਕ ਵਾਰੀ ਹੱਕ ਤੇ ਹੱਥ ਤੇ ਵੱਢ ਕੇ ਦਿੱਤੇ ਗਏ ਨਾ। ਬਿਲਕੁਲ।